ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ। ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਰਹੇ ਹਾਂ ਤੇ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਜੀ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ, ਮਿਹਰਬਾਨੀ। ਤੇ ਬਿਲਕੁਲ ਸਰੋਤਿਓ, ਜਿਹੜਾ ਜੀ ਅਸੀਂ ਰੋਜ਼ਾਨਾ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹਾਂ ਬਲਤੇਜ ਪੰਨੂ ਉਹਨਾਂ ਦੇ ਨਾਲ ਇੱਕ ਦਿਨ ਨੂੰ ਛੱਡ ਕੇ, ਤੇ ਉਸ ਦੇ ਵਿੱਚ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕੋਸ਼ਿਸ਼ ਕਰੀਦੀ ਆ ਵੀ ਜਿਹੜੀਆਂ ਮੁੱਖ ਖਬਰਾਂ ਹੁੰਦੀਆਂ ਆ ਪੰਜਾਬ ਦੀਆਂ ਜਾਂ ਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਦੇ ਉੱਤੇ ਨਿਗਾਹ ਮਾਰੀ ਜਾਵੇ, ਉਹਨਾਂ ਦੇ ਉੱਤੇ ਜਿਹੜੀ ਕੋਸ਼ਿਸ਼ ਕੀਤੀ ਜਾਵੇ ਸੱਚਾਈ ਦੇ ਪਿੱਛੇ ਜਾਣ ਦੀ। ਤੇ ਅੱਜ ਦੇ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ ਅਤੇ ਜਤਿੰਦਰ ਸਿੰਘ ਜੀ ਨੇ ਬਰਬੈਂਕ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸਟੂਡੀਓ 'ਚ ਕਾਲ ਕਰਕੇ ਨੰਬਰ 408 272 5200 4082725200 ਦੇ ਉੱਤੇ। ਤੇ ਪੰਨੂ ਜੀ ਆਪਾਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਕੇਂਦਰ ਤੋਂ ਆ ਰਹੀ ਹੈ ਵੀ ਕਹਿ ਰਿਹਾ ਵੀ ਇੱਕ ਨਵਾਂ ਰੋਡ ਐਕਟ ਲੈ ਕੇ ਆ ਰਹੇ ਆ ਜੀ। ਇੱਕ ਚੰਗੀ ਖਬਰ ਹੈ ਜੀ, ਜੇ ਇਹਦੇ ਉੱਤੇ ਕਾਰਵਾਈ ਜਿਹੜੀ ਹੈ ਨਾ ਜੀ ਹੋ ਜਾਂਦੀ ਹੈ, ਇੰਪਲੀਮੈਂਟ ਹੋ ਜਾਂਦਾ। ਨਿਤਿਨ ਗਡਕਰੀ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਬਹੁਤ ਜਲਦੀ ਜਿਹੜੀ ਹੈ ਜੀ ਉਹ ਸਰਕਾਰ ਨਵਾਂ ਕਾਨੂੰਨ ਜਿਹੜਾ ਜੀ ਉਹ ਲਿਆਉਣ ਜਾ ਰਹੀ ਹੈ ਸੜਕ ਹਾਦਸਿਆਂ ਨੂੰ ਠੱਲ ਪਾਉਣ ਦੇ ਵਾਸਤੇ। ਭਾਰਤ ਦੇ ਵਿੱਚ 4.5 ਲੱਖ ਜਿਹੜਾ ਜੀ ਹਰ ਸਾਲ ਹਾਦਸੇ ਹੁੰਦੇ ਨੇ ਵੱਡੇ, ਇਹਦੇ ਵਿੱਚ 1,38,000 ਬੰਦੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ। ਤਕਰੀਬਨ 400 ਬੰਦਾ ਜਿਹੜਾ ਦੀ ਰੋਜ਼ ਮਰਦਾ ਇੱਥੇ ਭਾਰਤ ਦੀਆਂ ਸੜਕਾਂ ਦੇ ਉੱਤੇ। ਪੰਜਾਬ ਜਿਹੜਾ ਚਿੜੀ ਦੇ ਪਹੁੰਚੇ ਜਿੰਨਾ ਸੂਬਾ ਜੀ ਤਕਰੀਬਨ ਦਰਜਨ ਦੇ ਕਰੀਬ ਇੱਥੇ ਵੀ ਲੋਕ ਜਿਹੜੇ ਨੇ ਉਹ ਮੌਤ ਤੇ ਮੂੰਹ ਜਾ ਪੈਂਦੇ ਨੇ। ਜਿਹੜੇ ਸਰਕਾਰ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ ਉਹਦੇ ਵਿੱਚ ਕਾਫੀ ਸਟ੍ਰਿਕਟ ਹੋਵੇਗਾ। ਇੱਕ ਤਾਂ ਜੀ ਜਿਹੜਾ ਲਾਇਸੈਂਸ ਉਹਨੂੰ ਕੰਪਿਊਟਰਾਈਜ਼ ਕੀਤਾ ਜਾ ਰਿਹਾ, ਕੋਈ 2 ਲਾਇਸੈਂਸ ਨਹੀਂ ਬਣਾ ਸਕੂਗਾ। 3 ਵਾਰੀ ਕਿਸੇ ਨੇ ਜਿਹੜੀ ਰੈੱਡ ਲਾਈਟ ਜੰਪ ਕੀਤੀ ਤਾਂ ਉਹਦਾ ਲਾਇਸੈਂਸ ਜਿਹੜਾ ਉਹ ਸਸਪੈਂਡ ਹੋਊਗਾ। ਪਿੱਛੇ ਬੈਠਣ ਵਾਲੇ ਵਿਅਕਤੀ ਦੇ ਵਾਸਤੇ ਸੀਟ ਬੈਲਟ ਜਿਹੜੀ ਆ ਉਹ ਲਾਜ਼ਮੀ ਕਰਾ ਦਿੱਤੀ ਜਾ ਰਹੀ ਹੈ। ਇਹ ਆਖਿਆ ਗਿਆ ਜੀ ਕਿ ਇਹਦੇ ਸੰਬੰਧੀ ਜਿਹੜੀ ਸੇਫਟੀ ਕੌਂਸਲ ਆ, ਰੋਡ ਸੇਫਟੀ ਕੌਂਸਲ, ਉਹਦੀ ਮੀਟਿੰਗ ਰੱਖੀ ਜਾਊਗੀ। 15 ਦਿਨਾਂ ਦੇ ਵਿੱਚ ਖਰੜਾ ਜਿਹੜਾ ਜੀ ਇਹ ਸਾਹਮਣੇ ਆਊਗਾ। ਜਿਹੜੇ ਸ਼ਹਿਰਾਂ ਦੇ ਵਿੱਚ 10 ਲੱਖ ਤੋਂ ਉੱਪਰ ਦੀ ਆਬਾਦੀ ਹੈ, ਕਸਬੇ ਸ਼ਹਿਰਾਂ 'ਚ, ਉਹਨਾਂ ਦੇ ਚੌਂਕਾਂ ਦੇ ਉੱਤੇ CCTV ਕੈਮਰੇ ਲਗਾ ਕੇ ਜਿਹੜਾ ਆਟੋਮੈਟਿਕ ਜਿਹੜਾ ਚਲਾਨ ਹੈ, ਜਿਹੜਾ ਫੋਟੋ ਖਿੱਚ ਕੇ ਕੋਈ ਉਹਦੀ ਉਲੰਘਣਾ ਕਰਦਾ ਤਾਂ ਉਹਦੇ ਘਰ ਭੇਜਣ ਦੀ ਵਿਵਸਥਾ ਵੀ ਇਹਦੇ ਵਿੱਚ ਜਿਹੜੀ ਹੈ ਜੀ ਕੀਤੀ ਜਾ ਰਹੀ ਹੈ। ਜੇ ਇਹ ਗੱਲਾਂ ਇੰਪਲੀਮੈਂਟ ਹੋ ਜਾਂਦੀਆਂ ਨੇ ਤਾਂ ਨਿਰਸੰਦੇਹ ਇਹ ਸੜਕ ਹਾਦਸਿਆਂ ਨੂੰ ਠੱਲਣ ਦੇ ਵਿੱਚ ਕੁਝ ਕਾਮਯਾਬ ਜਿਹੜਾ ਹੋ ਸਕਦੀਆਂ ਨੇ। ਇਹ ਵੀ ਆਖਿਆ ਗਿਆ ਕਿ ਜਿਹੜੇ ਟਰੱਕ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਲਿਆ ਜਾ ਰਿਹਾ, ਕਿਉਂਕਿ ਜਿਹੜੇ ਕਈ ਵਹੀਕਲ ਟਰੱਕਾਂ ਦੇ ਥੱਲੇ ਵੜ ਜਾਂਦੇ ਨੇ ਤਾਂ ਕਿ ਉਹ ਕੁਝ ਚੇਂਜ ਕੀਤਾ ਜਾ ਸਕੇ ਜੀ। ਅਜਿਹਾ ਨਿਤਿਨ ਗਡਕਰੀ ਨੇ ਗੱਲਾਂ ਆਖੀਆਂ ਨੇ ਜੀ। ਬਿਲਕੁਲ। ਸੋ ਬਹੁਤ ਜ਼ਰੂਰੀ ਹੈ ਇਸ ਟਾਈਮ, ਜਿੱਦਾਂ ਤੁਸੀਂ ਦੱਸਿਆ ਵੀ ਸੜਕ ਜਿਹੜੇ ਹਾਦਸੇ ਆ ਸਭ ਤੋਂ ਵੱਡੀ ਜਿਹੜੀ ਆ ਮੌਤ ਦਾ ਕਾਰਨ ਬਣ ਰਹੇ ਨੇ ਇਸ ਟਾਈਮ, ਵਿਸ਼ੇਸ਼ ਤੌਰ ਤੇ ਭਾਰਤ ਦੇ ਵਿੱਚ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਵੀ ਮੈਂਬਰ ਪਾਰਲੀਮੈਂਟ ਜਿਹੜੇ ਨੇ ਸੰਸਦ ਦੇ ਵਿੱਚ, ਉਹਨਾਂ ਨੇ ਆਪਣੀ ਜਿਹੜੀ ਆ ਜੀ ਅੱਡ ਉਹਨਾਂ ਨੇ ਸਹੁੰ ਚੁੱਕੀਆਂ ਆ। ਪੰਜਾਬ ਦੇ ਜਿਹੜੇ ਬਹੁਤੇ ਸੰਸਦ ਨੇ ਉਹਨਾਂ ਨੇ ਜਿਹੜੇ ਪੰਜਾਬੀ ਦੇ ਵਿੱਚ ਸਹੁੰ ਚੁੱਕੀਆਂ ਇੱਕ ਅੱਧੇ ਨੂੰ ਛੱਡ ਕੇ। ਜ਼ਰੂਰ ਦੱਸੋ ਜੀ ਕਿਸ ਤਰੀਕੇ ਦਾ ਉਹ ਚੀਜ਼ ਰਹੀ ਜੀ। ਇਸ ਵਾਰੀ ਜਿਹੜਾ ਜੀ ਸੰਸਕ੍ਰਿਤ, ਕੰਨੜ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਲੈਂਗੁਏਜ ਸੀ ਉਹ ਵੀ ਆਈਆਂ ਜੀ ਪਾਰਲੀਮੈਂਟ ਦੇ ਵਿੱਚ ਜੀ। ਪਰ ਚੰਗੀ ਗੱਲ ਇਹ ਰਹੀ ਜੀ ਕਿ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਬਹੁਤਿਆਂ ਨੇ ਉੱਥੇ ਜਿਹੜੀ ਪੰਜਾਬੀ ਵਿੱਚ ਸਹੁੰ ਚੁੱਕੀ। ਹਰਸਿਮਰਤ ਕੌਰ ਦੀ ਲੋਕਾਂ ਹੋਈ ਸੀ ਜਦੋਂ ਉਹਨਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਵਾਰੀ ਉਹਨਾਂ ਆਪਣੀ ਗਲਤੀ ਜਿਹੜੀ ਆ ਉਹ ਸੁਧਾਰੀ, ਪੰਜਾਬੀ ਵਿੱਚ ਸਹੁੰ ਜਿਹੜੀ ਚੁੱਕੀ। ਪਰ 3 ਮੈਂਬਰ ਪਾਰਲੀਮੈਂਟ ਪੰਜਾਬ ਤੋਂ ਰਹੇ ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਸਹੁੰ ਚੁੱਕੀ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਕਾਂਗਰਸ ਦੇ, ਜਿਹੜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਵਿਰੋਧ ਕਰਨਾ, ਉਹਨਾਂ ਤੋਂ ਫੀਸ ਵੀ ਨਹੀਂ ਸੀ ਬੋਲੀ, ਉਹ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ, ਉਹਨਾਂ ਨੇ ਵੀ ਸਹੁੰ ਚੁੱਕੀ। ਤੇ ਤੀਸਰੇ ਜਿਹਦੇ ਤੋਂ ਮੇਰਾ ਖਿਆਲ ਬਹੁਤੇ ਲੋਕ ਹਰਟ ਹੋਏ ਨੇ, ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਇੰਗਲਿਸ਼ ਦੇ ਵਿੱਚ ਸਹੁੰ ਚੁੱਕੀ। ਬਾਕੀ ਜਿਹੜੇ ਸੀ ਉਹਨਾਂ ਨੇ ਠੇਠ ਪੰਜਾਬੀ ਦੇ ਵਿੱਚ ਜਿਹੜੀ ਸੀ ਉਹ ਸਹੁੰ ਚੁੱਕੀ। ਔਰ ਇਹਦੇ ਵਿੱਚ ਮੇਨ ਅਟਰੈਕਸ਼ਨ ਜਿਹੜੀ ਸੀ ਉਹ ਰਹੀ ਭਗਵੰਤ ਮਾਨ ਹੋਰਾਂ ਦੀ, ਜਿਹੜੇ ਕਿ ਪੀਲੀ ਪੱਗ ਬੰਨ੍ਹ ਕੇ
ਭਗਤ ਸਿੰਘ ਹੋਰਾਂ ਦੇ ਸਟਾਈਲ ਦੇ ਉੱਤੇ ਸਹੁੰ ਚੁੱਕਣ ਦੇ ਵਾਸਤੇ ਗਏ ਔਰ ਉਹਨਾਂ ਨੇ ਸਹੁੰ ਚੁੱਕ ਕੇ ਇਨਕਲਾਬ ਜ਼ਿੰਦਾਬਾਦ ਦਾ ਜਿਹੜਾ ਨਾਅਰਾ ਸੀਗਾ ਉਹ ਵੀ ਲਾਇਆ। ਹਾਲਾਂਕਿ ਇਹ ਸਪੀਕਰ ਜਿਹੜੇ ਨੇ ਉਹਨਾਂ ਨੇ ਸੰਗਮਾ ਸਾਹਿਬ ਸਨ ਉਸ ਟਾਈਮ ਬੈਠੇ, ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜਿਹੜੀ ਕੋਈ ਵੀ ਅਦਰ ਵਰਡ ਬੋਲਿਆ ਜਾ ਰਿਹਾ ਉਹ ਰਿਕਾਰਡ ਦੇ ਵਿੱਚ ਨਹੀਂ ਹੈ, ਪਰ ਲੋਕਾਂ ਨੇ ਇਹਨਾਂ ਜ਼ਰੂਰ ਜੀ ਕਿ ਇਹਨੂੰ ਦੇਖਿਆ ਵੀ ਔਰ ਬਹੁਤਿਆਂ ਨੇ ਜਿਹੜਾ ਐਪਰੀਸ਼ੀਏਟ ਵੀ ਕੀਤਾ ਜੀ ਭਗਵੰਤ ਹੋਰਾਂ ਨੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਗੱਲ ਕੀਤੀ ਜਿਨ੍ਹਾਂ ਨੇ ਸਹੁੰ ਵੀ ਚੱਕ ਲਈ, ਉਹਨਾਂ ਨੂੰ ਜਿਹੜਾ ਡਿਪਟੀ ਪ੍ਰਧਾਨ ਆ ਜਿਹੜਾ ਆ ਉਹ ਨਿਯੁਕਤ ਕਰ ਦਿੱਤਾ ਗਿਆ ਆ ਲੋਕ ਸਭਾ ਦੇ ਵਿੱਚ। ਇਸ ਦੇ ਉੱਤੇ ਕੀ ਰਾਜਨੀਤੀ ਚੱਲ ਰਹੀ ਆ? ਇਹਨੂੰ ਹੋ ਸਕਦਾ ਸੀ ਕੁਛ ਸਿਰਫ ਲੈਂਦੇ ਹੋਣ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕੱਦ ਜਿਹੜਾ ਜੀ ਉਹ ਉੱਚਾ ਹੋਇਆ ਸੈਂਟਰ ਦੇ ਵਿੱਚ। ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਜੀ। ਅੰਮ੍ਰਿਤਸਰ ਤੋਂ ਜਿਹੜੇ ਜੀ ਅਰੁਣ ਜੇਤਲੀ ਹੋਰਾਂ ਨੂੰ ਹਰਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਡਿਪਟੀ ਜਿਹੜਾ ਜੀ ਬਣਾਇਆ ਗਿਆ ਇੱਥੇ ਲੋਕ ਸਭਾ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਉਹਨਾਂ ਦਾ। ਔਰ ਇਹ ਸਮਝਿਆ ਜਾ ਰਿਹਾ ਜੀ ਕਿ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਨੇ ਕਿ ਉਹਨਾਂ ਦੀ ਬਹੁਤੀ ਦਿਲਚਸਪੀ ਜਿਹੜੀ ਆ ਉਹ ਸੈਂਟਰ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਹੈ ਨਹੀਂ, ਇਸ ਕਰਕੇ ਉਹ ਪੰਜਾਬ 'ਚ ਹੀ ਆਉਣਾ ਚਾਹੁੰਦੇ ਨੇ। ਪਰ ਲੱਗਦਾ ਹੈ ਕਿ ਕਾਂਗਰਸ ਨੇ ਕਿਤੇ ਨਾ ਕਿਤੇ ਅਜੇ ਇਹ ਪ੍ਰਬੰਧ ਕੀਤਾ ਹੈ ਕਿ ਉਹਨਾਂ ਨੂੰ ਦੂਰ ਰੱਖਿਆ ਜਾਵੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ, ਜਿਹਦੇ ਕਰਕੇ ਉਹਨਾਂ ਨੂੰ ਇਹ ਅਹੁਦਾ ਜਿਹੜਾ ਜੀ ਇੱਥੇ ਸੈਂਟਰ ਦੇ ਵਿੱਚ ਦਿੱਤਾ ਗਿਆ। ਬਾਕੀ ਡਿਪਟੀ ਜੇ ਮੇਨ ਦਾ ਹੁੰਦਾ ਫੇਰ ਸਮੱਸਿਆ ਹੋਣੀ ਸੀ ਕਿਉਂਕਿ ਉਹਨਾਂ ਦਾ ਐਤਬਾਰ ਨਹੀਂ ਨਾ ਜੀ ਉਹ ਜਾਣਗੇ ਕਿ ਨਹੀਂ ਪਾਰਲੀਮੈਂਟ ਦੇ ਵਿੱਚ। ਤੇ ਵਿਧਾਨ ਸਭਾ ਦੇ ਵਿੱਚ ਇੱਕੋ ਵਾਰੀ ਸਹੁੰ ਚੁੱਕਣ ਹੀ ਗਏ ਸਨ, ਮੁੜ ਕੇ ਨਹੀਂ ਉਹ ਲੱਭੇ। ਦੇਖਿਆ ਜੀ ਪਾਰਲੀਮੈਂਟ ਦੇ ਵਿੱਚ ਉਹ ਜਾਂਦੇ ਨੇ ਇਹਨਾਂ ਸੈਸ਼ਨਾਂ ਦੇ ਦੌਰਾਨ ਜਾਂ ਨਹੀਂ। ਜੀ ਇਹ ਵੱਡੇ ਸਵਾਲ ਜਿਹੜੇ ਉਹ ਰਹਿਣਗੇ ਤੇ ਇਸੇ ਤਰੀਕੇ ਨਾਲ ਜਿਹੜੇ ਕਾਫੀ ਲੋਕਾਂ ਨੂੰ ਜਿੱਦਾਂ ਉਮੀਦਾਂ ਵੀ ਆ ਵੀ ਆਮ ਆਦਮੀ ਪਾਰਟੀ ਵਾਲੇ ਜ਼ਰੂਰ ਇਹਨਾਂ ਜਿਹੜੇ ਪ੍ਰੋਸੀਡਿੰਗ ਦੇ ਵਿੱਚ ਹਿੱਸਾ ਲੈਣਗੇ ਤੇ ਸਵਾਲ ਜਿਹੜੇ ਉਹ ਆਪਣੇ ਉੱਤੇ ਚੱਕਣਗੇ। ਅਗਲੀ ਆਪਾਂ ਗੱਲ ਕਰਦੇ ਹਾਂ ਜਿਹੜੇ ਰਣੀਕੇ ਆ ਉਹ ਬਾਲ ਬਚੇ ਨੇ ਇੱਕ ਸੜਕ ਹਾਦਸੇ ਦੇ ਵਿੱਚੋਂ। ਇਹ ਪਹਿਲਾਂ ਜਿਹੜਾ ਗੋਪੀਨਾਥ ਮੁੰਡੇ ਹੋਰਾਂ ਦੀ ਜਿਹੜੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ, ਉਦੋਂ ਬਾਅਦ ਜਿਹੜੇ RSS ਦੇ ਮੁਖੀ ਨੇ ਭਾਗਵਤ ਉਹਨਾਂ ਦੀ ਕਾਰ ਦੇ ਨਾਲ ਹਾਦਸਾ ਜਿਹੜਾ ਵਾਪਰਿਆ। ਤਾਂ ਇਹਨਾਂ ਦਿਨਾਂ 'ਚ ਵੱਡੇ ਜਿਹੜੇ ਲੋਕ ਨੇ ਉਹ ਇਹਨਾਂ ਸੜਕ ਹਾਦਸਿਆਂ ਦੇ ਵਿੱਚ ਕਾਫੀ ਸ਼ਾਮਲ ਜਿਹੜਾ ਹੋ ਰਹੇ ਨੇ। ਗੁਲਜ਼ਾਰ ਸਿੰਘ ਰਣੀਕੇ ਹੋਰਾਂ ਦਾ ਜਿਹੜਾ ਕਾਫਲਾ ਜੀ ਉਹਨੂੰ ਵੱਡਾ ਹਾਦਸਾ ਜਿਹੜਾ ਵਾਪਰਿਆ, ਜਿਹੜੀ ਉਹਨਾਂ ਦੀ ਪਾਇਲਟ ਜਿਪਸੀ ਆ ਉਹ ਇੱਕ ਕਾਰ ਦੇ ਨਾਲ ਜਿਹੜਾ ਦੀ ਟਕਰਾਈ। 5 ਪੁਲਿਸ ਵਾਲੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ, ਡਰਾਈਵਰ ਦੀ ਜਿਹੜੀ ਆ ਉਹ ਲੱਤ ਟੁੱਟ ਗਈ ਹੈ ਜੀ। ਪਰ ਤੁਸੀਂ ਇਹ ਦੇਖੋ ਜੀ ਕਿ ਜਿਹੜੇ ਗੱਡੀ ਨੇ ਟੱਕਰ ਮਾਰੀ ਉਹ ਫਰਾਰ ਹੋ ਗਿਆ ਜੀ ਮੌਕੇ ਤੋਂ। ਉਹ ਲੱਭੇ ਹੈ ਜੀ। ਜਿਹੜੀ ਹਰਿਆਣੇ ਦੇ ਨੰਬਰ ਦੀ ਇਹ ਕਾਰ ਸੀਗੀ ਜਿਹੜਾ ਕਿ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੱਕ ਵਹੀਕਲ ਨੂੰ, ਅੱਗੋਂ ਆ ਰਹੀ ਜਿਹੜੀ ਜਿਪਸੀ ਸੀ ਉਹਦੇ ਨਾਲ ਇਹ ਟੱਕਰ ਜਿਹੜਾ ਦੀ ਹੋ ਗਈ। ਤਕਰੀਬਨ ਕਾਫੀ ਟਾਈਮ ਲੱਗ ਗਿਆ ਜੀ। ਜਿਹੜਾ ਡਰਾਈਵਰ ਸੀ ਉਹਨੂੰ ਇੱਥੋਂ ਕੱਢਣ ਦੇ ਵਾਸਤੇ, ਡਰਾਈਵਰ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਫਰਾਰ ਹੋ ਗਿਆ, ਜਿਹੜਾ ਵਰਨਾ ਕਾਰ ਵਾਲਾ ਸੀਗਾ ਜੀ। ਤੇ ਸੜਕ ਹਾਦਸੇ ਜਿਹੜੇ ਨੇ ਇਹਨਾਂ ਦੇ ਨਾਲ ਵੀ ਵਾਪਰ ਰਹੇ ਨੇ ਜਿਹੜੇ ਕਾਨੂੰਨ ਘਾੜੇ ਨੇ। ਪਰ ਮੁਸ਼ਕਿਲ ਇਹ ਹੈ ਜੀ ਕਿ ਇਹਨਾਂ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਕਦੀ। ਹਾਂ, ਕੇਂਦਰ ਦੇ ਵਿੱਚ ਆ ਜਿਹੜੀ ਹੁਣ ਪਹਿਲ ਹੋਈ ਹੈ ਇਸ ਤੇ ਇਹਦਾ ਕੋਈ ਅਸਰ ਜਿਹੜਾ ਹੁੰਦਾ ਜਾਂ ਨਹੀਂ। ਪਰ ਪੰਜਾਬ ਮੈਂ ਪਹਿਲਾਂ ਵੀ ਦੱਸਿਆ ਕਿ ਚਿੜੀ ਦੇ ਪਹੁੰਚੇ ਜਿੰਨਾ ਹੈ 12 ਲੋਕ ਰੋਜ਼ ਜਿਹੜੇ ਮਰਦੇ ਨੇ, ਪਰ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਉਹ ਚੁੱਪਚਾਪ ਬੈਠੇ ਨੇ। ਜੀ ਬਿਲਕੁਲ, ਉਹ ਚੁੱਪਚਾਪ ਹੀ ਬੈਠੇ ਨੇ ਤੇ ਉਹ ਮੈਨੂੰ ਲੱਗਦਾ ਜੀ ਇਦਾਂ ਹੀ ਅਜੇ ਦੇਖਦੇ ਰਹਿਣਗੇ। ਤੇ ਕਾਫੀ ਲੋਕ ਜਿਹੜੇ ਆ ਜੀ ਵੱਡੇ ਨੇਤਾ ਵੀ ਜਿਹੜੇ ਸੜਕ ਹਾਦਸਿਆਂ 'ਚ ਮਰੇ ਆ, ਹੁਣ ਕੁਛ ਨਾ ਕੁਛ ਤਾਂ ਜ਼ਰੂਰ ਇਹਨਾਂ ਨੂੰ ਪਹਿਲ ਕਰਨੀ ਹੀ ਪਵੇਗੀ। ਅਗਲੀ ਗੱਲ ਕਰਦੇ ਆ ਵਿਨੋਦ ਕੁਮਾਰ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਲਾਸ਼ ਬਰਾਮਦ ਹੋਈ ਆ। ਕੱਲ੍ਹ ਹੀ ਜਿਹੜੀ ਲਾਸ਼ ਉਹਨਾਂ ਦੀ ਬਰਾਮਦ ਹੋਈ ਆ, ਸਿੱਖਿਆ ਵਿਭਾਗ ਦੇ ਨਾਲ ਜੁੜੇ ਹੋਏ ਆ, ਜਿਸ ਨੂੰ ਖੁਦਕੁਸ਼ੀ ਕਿਹਾ ਜਾ ਰਿਹਾ ਆ। ਉਸ ਦੇ ਉੱਤੇ ਬਹੁਤ ਸਾਰੇ ਉਸਦੇ ਕਾਰਨ ਜਿਹੜੇ ਸਵਾਲ ਉੱਠ ਰਹੇ ਆ ਤੇ ਇਸ ਟਾਈਮ ਕੀ ਉਸ ਦੇ ਉੱਤੇ ਲੇਟੈਸਟ ਅਪਡੇਟ ਆ? ਜਿਹੜੇ ਡਾਕਟਰ ਵਿਨੋਦ ਕੁਮਾਰ ਨੇ ਜੀ ਉਹਨਾਂ ਦੇ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਉੱਥੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਹੋਰੀ ਵੀ ਪਹੁੰਚੇ ਔਰ ਉਹਨਾਂ ਦੇ ਖਿਲਾਫ ਕੁਝ ਨਾਅਰੇਬਾਜ਼ੀ ਜਿਹੜੀ ਆ ਜੀ ਉਹ ਵੀ ਹੋਈ ਜਗ੍ਹਾ ਦੇ ਉੱਤੇ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ। ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਸੀ ਜੀ ਉਹ ਚੁੱਪ ਕਰਵਾ ਦਿੱਤਾ ਗਿਆ। ਜਿਹੜੇ ਨਾਅਰੇ ਲਾਉਣ ਵਾਲੇ ਸੀਗੇ ਉਹਨਾਂ ਨੂੰ ਕਾਂਗਰਸ ਨੇ ਜਿਹੜਾ ਜੀ ਉਹ ਕਈ ਸਵਾਲ ਖੜੇ ਕੀਤੇ ਨੇ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਤੇ ਇਹ ਕਿਹਾ ਕਿ ਸਕੈਂਡਲ ਦਾ ਸਿਕੰਦਰ ਜਿਹੜਾ ਜੀ ਉਹ ਕਿਹਾ ਜਾਣਾ ਚਾਹੀਦਾ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਨੂੰ। ਜਿਹੜੇ ਵੱਡੇ ਸਵਾਲ ਉੱਠ ਰਹੇ ਨੇ ਉਹ ਇਹ ਉੱਠ ਰਹੇ ਨੇ ਕਿ ਜਦੋਂ ਵਿਨੋਦ ਕੁਮਾਰ ਜਿਹੜੇ ਨੇ ਉਹਨਾਂ ਨੇ ਸੁਸਾਈਡ ਕਰ ਲਿਆ ਜਿਹੜੇ ਸੁਖਨਾ ਝੀਲ ਦੇ ਉੱਤੇ ਕਿ ਪੌਣੇ 3 ਘੰਟਿਆਂ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਉਹ ਉੱਪਰ ਕਿਵੇਂ ਆ ਗਈ। ਤੇ
ਜਦੋਂ ਉੱਪਰ ਆਈ ਹੈ ਜੀ ਨਾਲ ਦੀ ਨਾਲ ਹੀ ਇੱਕ ਜਿਹੜਾ ਉੱਥੇ ਵਿਅਕਤੀ ਕੰਮ ਕਰ ਰਿਹਾ ਉਹਦੇ ਵੱਲੋਂ ਤੁਰੰਤ ਇਹਦਾ ਜਿਹੜਾ ਦੀ ਐਕਸ਼ਨ ਲੈ ਲੈਣਾ ਜਾਂ ਨਾਲ ਦੀ ਨਾਲ ਉਹਦੇ ਨਿਗਾਹ ਪੈ ਜਾਣੀ, ਇਹ ਕਿਵੇਂ ਜਿਹੜਾ ਸਾਰਾ ਕੁਝ ਹੋ ਗਿਆ, ਇਹ ਕਈ ਸਵਾਲ ਜਿਹੜੇ ਖੜੇ ਨੇ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਅਜੇ ਵਿਸਰਾ ਰਿਪੋਰਟ ਜਿਹੜੀ ਉਹ ਆਉਣੀ ਬਾਕੀ ਆ, ਉਹਨਾਂ ਦੀ ਜਿਹੜੀ ਰਿਪੋਰਟ ਹੈ ਹਸਪੀਟਲ ਤੋਂ ਉਹ ਆਉਣੀ ਅਜੇ ਬਾਕੀ ਹੈ। ਪਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਫੇਫੜਿਆਂ ਦੇ ਵਿੱਚ ਪਾਣੀ ਭਰਨ ਕਰਕੇ ਹੀ ਮੌਤ ਜਿਹੜੀ ਆ ਉਹ ਹੋਈ ਹੈ। ਜਿਹੜੀ ਡੈੱਡ ਬੋਡੀ ਹੈ ਨਾ ਜੀ, ਉਹ ਏਡੀ ਛੇਤੀ ਫੁੱਲ ਕੇ ਉੱਪਰ ਨਹੀਂ ਆਉਂਦੀ ਜਿੰਨੀ ਛੇਤੀ ਵਿਨੋਦ ਕੁਮਾਰ ਹੁਣ ਡੈਡ ਬੋਡੀ ਜਿਹੜੀ ਆ ਜੀ ਉਹ ਉੱਪਰ ਆ ਗਈ। ਇਹੀ ਵੱਡਾ ਸਵਾਲ ਜਿਹੜਾ ਬਣ ਰਿਹਾ, ਜਦੋਂ ਕਿ ਕੁਝ ਮਾਹਰ ਜਿਹੜੇ ਨੇ ਉਹ ਕਹਿੰਦੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦੀ ਹੈ, 45-46 ਡਿਗਰੀ ਟੈਂਪਰੇਚਰ ਹੈ, ਪਾਣੀ ਝੀਲ ਦਾ ਵੀ ਗਰਮ ਹੋਇਆ ਹੋਇਆ, ਇਹ ਕਾਰਨ ਇੱਕ ਹੋ ਸਕਦਾ ਕਿ ਉਹਨਾਂ ਦੀ ਬੋਡੀ ਜਿਹੜੀ ਆ ਪੌਣੇ 3 ਘੰਟੇ 'ਚ ਆ ਜਾਏ। ਪਰ ਇਹ ਸਵਾਲ ਜਿਹੜੇ ਨੇ ਬੜੇ ਵੱਡੇ ਖੜੇ ਹੋ ਰਹੇ ਨੇ ਇਹਦੇ ਉੱਤੇ। ਵੀਰ ਦਵਿੰਦਰ ਸਿੰਘ ਹੋਰਾਂ ਨੇ ਤਾਂ ਇਹ ਕਿਹਾ ਜੀ ਕਿ ਇਹਦੀ CBI ਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਉਹਨਾਂ ਦਾ ਇਹ ਕਹਿਣਾ ਕਿ ਇਹ ਘੁਟਾਲਾ ਜਿਹੜਾ ਸੀਗਾ ਮੜਿਆ ਗਿਆ ਕਮੇਟੀ ਦੇ ਉੱਤੇ, ਜਿਹਦੇ ਕਰਕੇ ਉਹ ਪਰੇਸ਼ਾਨ ਹੋ ਗਏ ਸੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸੁਖਬੀਰ ਬਾਦਲ ਹੋਣਾ ਦਾ ਨਵਾਂ ਉਹਨਾਂ ਨੇ ਮਾਡਲ ਪੇਸ਼ ਕੀਤਾ ਪੰਜਾਬ ਮਿਲਦਾ 2017 ਕਰਕੇ, ਨਿਸ਼ਾਨਾ 2017, ਤੇ ਉਸ ਦੇ ਉੱਤੇ ਜਿਹੜੇ ਕਾਫੀ ਜਿਹੜੇ ਅਕਾਲੀ ਦਲ ਦੇ ਜਿਹੜੇ ਆਗੂ ਹੈਗੇ ਨੇ ਉਹ ਨਾਰਾਜ਼ ਨਜ਼ਰ ਆ ਰਹੇ ਨੇ। ਕੀ ਕਾਰਨ ਆ ਤੇ ਕੀ ਹੈਗਾ ਇਹਨਾਂ ਦਾ ਨਿਸ਼ਾਨਾ 2017? ਐਕਚੁਅਲੀ ਜਿਹੜੇ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ, ਜਿਹੜੀਆਂ ਕਿ ਫੀਡਬੈਕ ਜਿਹਨਾਂ ਨਾਮ ਦਿੱਤਾ ਗਿਆ, ਤਕਰੀਬਨ ਇਹ ਸਮਾਪਤ ਹੋ ਗਈਆਂ। ਫੀਡਬੈਕ ਦੇ ਵਿੱਚ ਬਹੁਤੀ ਫੀਡ ਜਿਹੜੇ ਆ ਉਹ ਇਕੱਠੇ ਕਰਨ ਵਾਲੇ ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰੀ ਨੇ ਉਹ ਮੁਕੰਮਲ ਰੂਪ ਦੇ ਵਿੱਚ ਗੈਰ ਹਾਜ਼ਰ ਰਹੇ ਨੇ ਜੀ, ਔਰ ਕਿਤੇ ਵੀ ਨਜ਼ਰ ਨਹੀਂ ਆਏ। ਹੈ ਉਹ ਚੰਡੀਗੜ੍ਹ ਹੀ, ਨਾ ਉਹ ਹਲਕੇ ਦੇ ਵਿੱਚ ਨੇ, ਨਾ ਕਿਸੇ ਦਾ ਫੋਨ ਆਨਸਰ ਜਿਹੜਾ ਕਰਦੇ ਨੇ ਜੀ। ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਪਹਿਲਾਂ ਜਿਹੜਾ ਮਾਡਲ ਅਪਣਾਇਆ ਹੋਇਆ ਸੀਗਾ, ਜਿਹੜੇ ਉਹਨਾਂ ਨੇ ਮੈਨੇਜਰ ਲਾਏ ਨੇ ਖਾਸ ਤੌਰ ਦੇ ਉੱਤੇ ਬਠਿੰਡਾ ਵਿਧਾਨ ਸਭਾ ਹਲਕਿਆਂ ਦੇ ਵਿੱਚ, ਉਹਦੇ ਉੱਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਨੇ ਸੀਨੀਅਰ ਲੀਡਰਸ਼ਿਪ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਮੈਨੇਜਰ ਨੇ ਉਹਨਾਂ ਨੇ ਹੀ ਹਰਾਉਣ ਦਾ ਵੱਡਾ ਕੰਮ ਕੀਤਾ। ਇਹ ਵੀ ਪਤਾ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਹਿਲੀ ਵਾਰੀ ਇਹ ਗੱਲ ਜਿਹੜੀ ਆ ਮੰਨ ਲਈ ਹੈ ਕਿ ਉਹਨਾਂ ਦਾ ਮਾਡਲ ਜਿਹੜਾ ਉਹ ਗਲਤ ਸੀਗਾ। ਜਿਹੜੇ ਆਪਾਂ ਪਹਿਲਾਂ ਵੀ ਸਾਂਝਾ ਕਰ ਚੁੱਕੇ ਹਾਂ ਕਿ ਜਿਹੜੇ ਹਲਕਾ ਇੰਚਾਰਜ ਨੇ ਨਾ, ਜਿਹਨਾਂ ਨੂੰ ਮੈਂ ਕਹਿੰਦਾ ਕੋਈ ਹਲਕਾ ਇੰਚਾਰਜ ਵੀ ਸੀਗੇ, ਉਹ ਉਹਨਾਂ ਨੂੰ ਵੀ ਤਕਰੀਬਨ ਖੁੱਡੇ ਟਾਈਮ ਜਿਹੜਾ ਕਰ ਦਿੱਤਾ ਗਿਆ। ਹੁਣ ਇਸ ਮਾਮਲੇ ਤੇ ਇਹ ਕਿਹਾ ਜਾ ਰਿਹਾ ਕਿ ਕੁਝ ਨਵੀਆਂ ਵੱਡੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਹੋਣਗੀਆਂ। ਇਹ ਪਹਿਲੀ ਵਾਰੀ ਆ ਉਹ ਸੁਖਬੀਰ ਸਿੰਘ ਬਾਦਲ ਹੋਰੀ ਅਕਾਲੀ ਦਲ ਦੇ ਪ੍ਰਧਾਨ ਜੋ ਬਣੇ ਨੇ, ਪਾਵਰ ਉਹਨਾਂ ਦੇ ਹੱਥ ਦੇ ਵਿੱਚ ਆਇਆ। ਉਹਨਾਂ ਦੇ ਉੱਤੇ ਉਹਨਾਂ ਦੇ ਕੰਮ ਕਰਨ ਦੇ ਸਟਾਈਲ ਦੇ ਉੱਤੇ ਜਿਹੜੇ ਆ ਜੀ ਉਹ ਸਵਾਲੀਆ ਚਿੰਨ੍ਹ ਲਾਏ ਨੇ। ਨਹੀਂ ਤਾਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹਿੰਦੇ ਨੇ ਜਿਹੜੇ ਲੀਡਰ ਨੇ, ਯੈਸ ਸਰ ਕਰਕੇ ਜਿਹੜਾ ਆ ਜਾਂਦੇ ਨੇ। ਜਿਹੜੀ ਇਹ ਫੀਡਬੈਕ ਲਈ ਜਾ ਰਹੀ ਹੈ, ਚੇਂਜਸ ਹੋ ਰਹੀਆਂ ਨੇ, ਇਹਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਨਾਲ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਮੁਕੰਮਲ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਾਈਡ ਲਾਈਨ ਕੀਤਾ ਹੋਇਆ। ਜੀ ਸੋ ਦੇਖਦੇ ਹਾਂ ਜੀ ਕੀ ਬਣਦਾ। ਤੇ ਵੈਸੇ ਕੋਈ ਉਹਨਾਂ ਦੀ ਖਬਰ ਆ ਰਹੀ ਹੈ ਮਜੀਠੀਆ ਹੋਣਾ ਦੀ ਵੀ ਕਿੱਥੇ ਨੇ ਜਾਂ ਕਿਹੜੀ ਭਗਤੀ ਕਰ ਰਹੇ ਨੇ? ਚੰਡੀਗੜ੍ਹ ਹੀ ਨੇ ਜੀ, ਚੰਡੀਗੜ੍ਹ ਦੇ ਵਿੱਚ ਨੇ, ਆਪਣੇ ਘਰ ਹੀ ਨੇ, ਪਰ ਬਾਹਰ ਕਿਉਂ ਨਹੀਂ ਆ ਰਹੇ ਇਹ ਨਹੀਂ ਕੁਛ ਵੀ ਪਤਾ। ਜੀ ਵੱਡੇ ਸਵਾਲ ਇਸ ਟਾਈਮ ਇਹੀ ਉੱਠ ਰਹੇ ਨੇ ਵੀ ਮਜੀਠੀਆ ਹੁਣੀ ਗਏ ਤੇ ਮਤਲਬ ਵੀ ਚੁੱਪ ਆ, ਤੇ ਇੰਨੇ ਜ਼ਿਆਦਾ ਚੁੱਪ ਕਿਉਂ ਬੈਠੇ ਹੋਏ ਨੇ। ਤੇ ਅਗਲਾ ਜਿਹੜਾ ਸਵਾਲ ਕਰਦੇ ਆ ਜਿਹੜਾ ਹੈਗਾ ਜੀ ਕਾਂਗਰਸ ਦੇ ਬਾਰੇ ਆ। ਕਾਂਗਰਸ ਨੇ ਅਖੀਰ ਕਹਿੰਦੇ ਜੀ ਸੁਲਝਾ ਲਿਆ ਸਵਾਲ ਨੂੰ ਵੀ ਕੀ ਕਾਰਨ ਰਹੇ ਜਿਹੜੇ ਉਹਨਾਂ ਦਾ ਮਾੜਾ ਪ੍ਰਦਰਸ਼ਨ ਰਿਹਾ, ਤੇ ਨਤੀਜਾ ਉਹਨਾਂ ਨੇ ਕੱਢਿਆ ਜੀ ਜਿਹੜੀ ਗੁੱਟਬਾਜ਼ੀ ਸੀਗੀ। ਇਹ ਤਾਂ ਮੈਨੂੰ ਲੱਗਦਾ ਇਕੱਲੇ ਬੰਦੇ ਨੂੰ ਪਹਿਲਾਂ ਹੀ ਪਤਾ ਸੀ ਵੀ ਕਾਂਗਰਸ ਦੇ ਹਾਰਨ ਦਾ ਕਾਰਨ ਹੀ ਇਹ ਸੀ। ਐਕਚੁਅਲੀ ਇਹ ਜਿਹੜੀ ਇਹ ਮੀਟਿੰਗ ਹੈ ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਜੀ ਉਹ ਗੁੱਟਬਾਜ਼ੀ ਕਹੀ ਜਾ ਸਕਦੀ ਹੈ ਜੀ। ਜਿਹੜੀ ਤੱਥ ਖੋਜ ਕਮੇਟੀ ਜਿਹੜੀ ਬਣਾਈ ਗਈ ਹੈ ਕਾਂਗਰਸ ਦੀ, ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਜੀ। ਜਿਹੜੇ ਇਹ ਮੀਟਿੰਗ ਤੋਂ ਬਾਅਦ ਜਿਹੜੇ ਬਾਕੀ ਕਾਂਗਰਸੀਆਂ ਨੂੰ ਮਿਲੇ ਨੇ, ਉਹਨਾਂ ਨੇ ਇਹ ਗੱਲ ਕਿਹਾ ਹੈ ਕਿ ਕਾਂਗਰਸ ਦੀ ਜਿਹੜੀ ਹਾਰ ਆ ਉਹ ਗੁੱਟਬੰਦੀ ਦੇ ਕਾਰਨ ਜਿਹੜੀ ਆ ਜੀ ਉਹ ਹੋਈ ਹੈ। ਇਹ ਆਖਿਆ ਗਿਆ ਜੀ ਕਿ ਕੈਪਟਨ ਦੇ ਹਮਾਇਤੀ ਵਿਧਾਇਕਾਂ ਦੇ ਹਲਕਿਆਂ ਵਿੱਚੋਂ ਉਮੀਦਵਾਰ ਜਿਹੜੇ ਨੇ ਉਹ ਹਾਰੇ ਨੇ। ਇਹਦੇ ਚ ਸਾਰਿਆਂ ਦੇ ਨਾਮ ਜਿਹੜੇ ਸਾਹਮਣੇ ਆ ਰਹੇ ਨੇ, ਕੇਵਲ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਰਮਨਜੀਤ ਸਿੰਘ ਸਿੱਕੀ, ਮੁਹੰਮਦ ਸਦੀਕ, ਹਰਚੰਦ ਕੌਰ, ਗੁਰਜੀਤ ਰਾਣਾ। ਇੱਥੋਂ ਪਾਰਟੀ ਨੂੰ ਵੱਡੀ ਹਾਰ ਦਾ ਜਿਹੜਾ ਮੂੰਹ ਵੇਖਣਾ ਪਿਆ। ਭਾਵ ਕਿ ਮੈਂ ਇਸ ਕਰਕੇ ਕਿਹਾ ਕਿ ਆਪਣੇ ਆਪ 'ਚ ਗੁੱਟਬੰਦੀ ਹੈ ਕਿ ਇਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਬਿਆਨ ਜਿਹੜੇ ਉਹਨਾਂ ਨੂੰ ਠੀਕ ਠਹਿਰਾਉਣ ਦੇ ਵਾਸਤੇ ਕੰਮ ਕਰ ਰਹੀ ਹੈ, ਔਰ ਕੈਪਟਨ ਸਿੰਘ ਹੋਰਾਂ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਲਾਉਣ ਦੇ ਵਾਸਤੇ ਕੰਮ ਕਰ ਰਹੀ ਹੈ ਕਿ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਹਾਰੀ ਹੈ। ਜਦੋਂ ਕਿ ਕਾਂਗਰਸ ਦੀ
ਓਵਰਆਲ ਜਿਹੜੀ ਹਾਰ ਹੈ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਉਹ ਹੋਈ ਹੈ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਜਿਹੜੇ ਅੰਦਰੂਨੀ ਤੌਰ ਦੇ ਉੱਤੇ ਇਸ ਟਾਈਮ ਕਾਫੀ ਕਹਿ ਸਕਦੇ ਹਾਂ ਵੀ ਵਿਵਾਦ, ਤੇ ਕਈ ਜਿਹੜੇ ਨੇਤਾ ਆ ਉਹ ਛੱਡ ਕੇ ਜਾ ਰਹੇ ਆ, ਜਿਸ ਦੇ ਵਿੱਚ ਯੋਗਿੰਦਰ ਯਾਦਵ ਜਿਹੜੇ ਉਹ ਵੀ ਸ਼ਾਮਿਲ ਆ। ਤੇ ਅੱਜ ਇੱਕ ਹੋਰ ਖਬਰ ਆ ਰਹੀ ਆ ਵੀ ਜਿਹੜੇ ਮੁੰਬਈ ਤੋਂ ਸਮਾਜ ਸੇਵਕ ਜਿਹੜੇ ਰਹੇ ਨੇ ਅੰਜਲੀ, ਉਹਨਾਂ ਨੇ ਵੀ ਜਿਹੜਾ ਅਸਤੀਫਾ ਦੇ ਦਿੱਤਾ ਆਮ ਆਦਮੀ ਪਾਰਟੀ ਦੇ ਜਿਹੜੇ ਸਾਰੇ ਅਹੁਦਿਆਂ ਤੋਂ। ਤੁਸੀਂ ਕੀ ਇਸ ਟਾਈਮ ਦੇਖ ਰਹੇ ਹੋ ਭਵਿੱਖ ਜਿਹੜੇ ਆਮ ਆਦਮੀ ਪਾਰਟੀ ਆ ਉਹਨਾਂ ਦਾ ਓਵਰਆਲ ਜਿਹੜਾ ਭਾਰਤ ਦੇ ਵਿੱਚ? ਨਹੀਂ, ਯੋਗਿੰਦਰ ਯਾਦਵ ਹੋਰਾਂ ਨੇ ਪਾਰਟੀ ਨਹੀਂ ਛੱਡੀ ਜੀ। ਉਹਨਾਂ ਨੇ ਸਿਰਫ ਹਰਿਆਣੇ ਦੇ ਵਿੱਚ ਜਿਹੜਾ ਸੀਗਾ ਜੀ ਹਾਰ ਨੂੰ ਕਬੂਲਦਿਆਂ ਹੋਇਆ ਨੈਤਿਕ ਆਧਾਰ ਦੇ ਉੱਤੇ ਅਸਤੀਫਾ ਦਿੱਤਾ ਸੀਗਾ ਕਿ ਮੈਂ ਹਾਰ ਨੂੰ ਜਿਹੜਾ ਜੀ ਮੰਨਦਾ ਕਿ ਮੇਰੀ ਵਜ੍ਹਾ ਕਰਕੇ ਉੱਥੇ ਹਾਰ ਜਿਹੜੀ ਹਰਿਆਣੇ ਦੇ ਵਿੱਚ ਹੋਈ ਆ। ਉਹ ਪਾਰਟੀ ਦੇ ਵਿੱਚ ਬਣੇ ਹੋਏ ਨੇ ਜੀ। ਹਾਂ, ਅੰਜਲੀ ਦਮਨੀਆ ਜਿਹੜੀ ਆ ਜੀ ਉਹਨੇ ਪਾਰਟੀ ਜ਼ਰੂਰ ਛੱਡੀ ਆ, ਔਰ ਉਹਨੇ ਇਹ ਕਿਹਾ ਕਿ ਮੈਂ ਜਿਹੜੀ ਵੱਖਰੀ ਹੋ ਰਹੀ ਹਾਂ, ਔਰ ਉਹਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪ੍ਰਤੀ ਮੇਰੇ ਦਿਲ 'ਚ ਇੱਜ਼ਤ ਆ, ਮੈਂ ਇਹਨੂੰ ਕੋਈ ਕੰਟਰੋਵਰਸੀ ਜਿਹੜੀ ਆ ਉਹ ਨਹੀਂ ਬਣਾਉਣਾ ਚਾਹੁੰਦੀ, ਇਹ ਮੇਰਾ ਨਿੱਜੀ ਫੈਸਲਾ ਹੈ ਕਿ ਮੈਂ ਪਾਰਟੀ ਜਿਹੜੀ ਆ ਉਹ ਛੱਡ ਰਹੀ ਹਾਂ। ਪਾਰਟੀ ਕਿਉਂ ਛੱਡ ਰਹੇ ਨੇ ਜਿਹੜੇ ਉਹਦੇ ਨੇਤਾ, ਬਿਲਕੁਲ ਇਹਦੇ ਵਾਸਤੇ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਨੇ ਉਹਨਾਂ ਨੂੰ ਬਾਕੀਆਂ ਨਾਲ ਲੈ ਕੇ ਸਿਰ ਜੋੜ ਕੇ ਬੈਠਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਆ। ਉਹ ਹੁੰਦਾ ਕਿ ਜਿਹੜਾ ਅਗਰੈਸਿਵਨੈਸ ਜਿਹੜੀ ਹੁੰਦੀ ਹੈ ਨਾ ਜੀ, ਉਹਨੂੰ ਜੇਕਰ ਪਲੱਸ ਲੈ ਲਿਆ ਜਾਵੇ ਤਾਂ ਉਹ ਬੜਾ ਕੁਝ ਕਰ ਸਕਦੀ ਹੈ, ਜੇ ਨੈਗੇਟਿਵ ਤੁਰ ਪਵੇ ਤਾਂ ਫਿਰ ਉਹ ਮਾੜੀ ਹੈ। ਜਿਹੜੀ ਇੱਕ ਐਨਰਜੀ ਭਰੀ ਹੈ ਨਾ ਜੀ ਖਾਸ ਤੌਰ ਦੇ ਤੇ ਯੂਥ ਦੇ ਵਿੱਚ ਇਸ ਪਾਰਟੀ ਨੇ, ਜਾਂ ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਆ ਵੋਟਾਂ ਪ੍ਰਤੀ ਆਈ ਹੈ, ਜੇ ਉਹਨੂੰ ਅੱਗੋਂ ਨਾ ਵਰਤਿਆ ਗਿਆ, ਜੇ ਉਹਨੂੰ ਏਦਾਂ ਹੀ ਛੱਡ ਦਿੱਤਾ ਗਿਆ ਤਾਂ ਫਿਰ ਉਹ ਜਿਹੜੀ ਹੈ ਜੀ ਉਹ ਖਤਰਨਾਕ ਹੋ ਸਕਦੀ ਹੈ। ਇਹ ਇੱਕ ਇਹੋ ਜਿਹਾ ਟਾਈਮ ਹੈ ਜਿਹਦੇ ਵਾਸਤੇ ਬੜੀ ਗੰਭੀਰਤਾ ਦੇ ਨਾਲ ਪਾਰਟੀ ਨੂੰ ਜਿਹੜੀਆਂ ਵਿਚਾਰਾ ਕਰਕੇ ਔਰ ਤੁਰੰਤ ਇਹਦੇ ਉੱਤੇ ਜਿਹੜਾ ਜੀ ਕੰਮੇ ਲਾਉਣਾ ਚਾਹੀਦਾ ਜਿਹੜੀ ਯੂਥ ਹੈ ਉਹਨੂੰ। ਬਹੁਤ ਕੁਝ ਪਲਟ ਸਕਦੀ ਹੈ, ਪਰ ਜੇ ਨਾ ਕੰਮ ਦੇ ਉੱਤੇ ਲਾਇਆ ਤਾਂ ਫਿਰ ਹੌਲੀ ਹੌਲੀ ਲੋਕ ਜਿਹੜੇ ਨੇ ਤੁਹਾਨੂੰ ਪਤਾ ਟੁੱਟ ਵੀ ਸਕਦੇ ਨੇ। ਜੀ ਬਿਲਕੁਲ, ਕਿਉਂਕਿ ਇੱਕ ਮਾੜਾ ਪ੍ਰਭਾਵ ਜਿਹੜਾ ਆ ਆਮ ਲੋਕਾਂ ਦੇ ਉੱਤੇ ਇਸ ਚੀਜ਼ ਦਾ ਪੈਂਦਾ ਆ ਜਦੋਂ ਇੱਦਾਂ ਦੀਆਂ ਖਬਰਾਂ ਸੁਣਦੇ ਆ ਜਾਂ ਉਹ ਪੜ੍ਹਦੇ ਨੇ। ਅਗਲੀ ਜਿਹੜੀ ਗੱਲ ਕਰਦੇ ਆ ਜੀ, ਪ੍ਰਧਾਨ ਮੰਤਰੀ ਜਿਹੜੇ ਨਵੇਂ ਬਣੇ ਨੇ ਉਹਨਾਂ ਨੂੰ ਸੱਦਾ ਆ ਗਿਆ ਜੀ ਪ੍ਰੈਜ਼ੀਡੈਂਟ ਓਬਾਮਾ ਦੇ ਵੱਲੋਂ USA ਦੇ ਵਿੱਚ। ਕੀ ਰਹੀ ਹੈ ਗੱਲਬਾਤ? ਨਰਿੰਦਰ ਮੋਦੀ ਹੋਰੀ ਜਿਹੜੇ ਨੇ ਉਹਨਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਜਿਹੜਾ ਸੱਦਾ ਹੈ, ਇਹਦੇ ਵਾਸਤੇ ਦਵੱਲੀ ਵਾਰਤਾ ਜਿਹੜਾ ਜੀ ਉਹ ਹੋਊਗੀ ਸਤੰਬਰ ਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ। ਵੈਸੇ ਪ੍ਰਧਾਨ ਮੰਤਰੀ ਵਜੋਂ ਨੇ ਜੀ ਨਰਿੰਦਰ ਮੋਦੀ ਹੋਰੀ, ਉਹਨਾਂ ਦਾ ਪਹਿਲਾ ਦੌਰਾ ਜਿਹੜਾ ਜੀ ਉਹ ਭੂਟਾਨ ਦਾ ਹੋਊਗਾ। ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਜੀ ਉਹਨਾਂ ਨੇ ਇਹਦਾ ਮੁਲਾਕਾਤ ਜਿਹੜੀ ਹੈ ਜੀ ਉਹਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਪਹਿਲਾਂ ਨਰਿੰਦਰ ਮੋਦੀ ਹੋਰਾਂ ਨੂੰ ਵੀਜ਼ਾ ਦੇਣ ਤੋਂ ਜਿਹੜਾ ਉਹ ਨਾ ਕੀਤੀ ਗਈ ਸੀਗੀ। 2005 ਦੇ ਵਿੱਚ ਮੋਦੀ ਨੂੰ ਵੀਜ਼ੇ ਤੋਂ ਨਾ ਕਰਨ ਵਾਲਾ ਅਮਰੀਕਾ ਜਿਹੜਾ ਜੀ ਉਹ ਹੁਣ ਬਦਲਿਆ। 2002 ਦੇ ਗੁਜਰਾਤ 2005 ਚ ਅਮਰੀਕਾ ਨੇ ਮੋਦੀ ਨੂੰ ਵੀਜ਼ਾ ਦੇਣ ਤੋਂ ਨਾ ਕੀਤੀ ਸੀ। ਮਾਰਚ 2013 ਦੇ ਵਿੱਚ ਅਮਰੀਕਾ ਵਾਸ਼ਿੰਗਟਨ ਇੰਡੀਆ ਇਕਨੋਮਿਕ ਫੋਰਮ ਨੂੰ ਵਿਰੋਧ ਦੇ ਨੰਦਰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੋਦੀ ਹੋਰਾਂ ਨੂੰ ਜਿਹੜਾ ਸੀਗਾ ਉਹ ਸੰਬੋਧਨ ਕਰਨਾ ਪਿਆ ਸੀਗਾ। ਬਦਲੇ ਹੋਏ ਹਾਲਾਤਾਂ ਦੇ ਵਿੱਚ ਅਮਰੀਕਾ ਸਮਝਦਾ ਹੈ ਕਿ ਉਹਨੂੰ ਇਹ ਆਪਣੀ ਪਾਲਿਸੀ ਜਿਹੜੀ ਹੈ ਉਹ ਬਦਲਣੀ ਚਾਹੀਦੀ ਹੈ। ਤਾਂ ਸਮਝਦਾ ਕਿਉਂਕਿ ਇਹ ਜਿਹੜਾ ਜਾਣਾ ਨਰਿੰਦਰ ਮੋਦੀ ਹੋਰਾਂ ਦਾ ਇਹ ਉਹਨਾਂ ਦਾ ਵਿਅਕਤੀ ਕਰਕੇ ਨਹੀਂ, ਮੁਲਕ ਨੂੰ ਰਿਪਰੈਜ਼ੈਂਟ ਕਰਨਾ। ਤੇ ਇਹ ਸਭ ਤੋਂ ਪਤਾ ਇਹ ਜਿਹੜੀ ਮੰਡੀ ਆ ਉਹਦੇ ਹਿਸਾਬ ਦੇ ਨਾਲ ਭਾਰਤ ਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਵੀ, ਖਾਸ ਤੌਰ ਦੇ ਉੱਤੇ ਮੰਦੀ ਦੇ ਦੌਰ ਤੋਂ ਲੰਘ ਰਿਹਾ ਅਮਰੀਕਾ ਜੀ। ਤੇ ਅਗਲੀ ਗੱਲ ਕਰਦੇ ਆ ਜਿਹੜੇ ਅਰਬ ਦੇਸ਼ਾਂ ਦੀ, ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਇਹ ਆਪਾਂ ਨੂੰ ਖਬਰਾਂ ਵੀ ਜਿਹੜੀਆਂ ਆਉਂਦੀਆਂ ਰਹੀਆਂ ਆ ਵੀ ਉੱਥੇ ਜਿਹੜੇ ਪੰਜਾਬੀ ਜਿਹੜੇ ਉੱਥੇ ਕੰਮ ਕਰ ਰਹੇ ਆ, ਜਿੱਥੇ ਕਿ ਕੰਮ ਕਰਨ ਦੀ ਜਿਹੜੇ ਹਾਲਾਤ ਬਹੁਤ ਹੀ ਮਾੜੇ ਦੱਸੇ ਜਾਂਦੇ ਆ, ਉਹਨਾਂ ਦੇ ਬਹੁਤ ਸਾਰੇ ਜਿਹੜੇ ਪੰਜਾਬੀ ਆ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਆ। ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਵੀ ਜਿਹੜੀਆਂ ਉਹਨਾਂ ਦੇ ਘਰਦਿਆਂ ਤੱਕ ਜਿਹੜੀਆਂ ਨਹੀਂ ਪਹੁੰਚਦੀਆਂ, ਕਈ ਸਮਾਂ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਉਹ ਰੁਲਦੀਆਂ ਰਹਿੰਦੀਆਂ ਆ। ਇਸ ਟਾਈਮ ਜਿਹੜਾ ਆ ਜੀ ਇਹ ਕੀ ਚੱਲ ਰਿਹਾ ਆ ਤੇ ਇਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਆ ਵੀ ਇਸ ਦਾ ਜਿਹੜਾ ਹੱਲ ਆ ਉਹ ਨਿਕਲ ਸਕਦਾ ਹੈ? ਆਈ ਥਿੰਕ ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਵਿੱਚ ਤਾਂ ਜਿਹੜੇ ਲੋਕ ਨੇ ਉੱਥੇ ਸਟੈਬਲਿਸ਼ਡ ਨੇ ਜੀ, ਬੜੀ ਕਮਿਊਨਿਟੀ ਵੱਡੀ ਆ, ਆਪਣੇ ਪਰਿਵਾਰਾਂ ਦੇ ਸਾਥ ਰਹਿੰਦੇ ਨੇ। ਪ੍ਰੋਬਲਮ ਤਾਂ ਉੱਥੇ ਵੀ ਆਉਂਦੀ ਆ, ਜਿਹੜੇ ਹੁਣ ਸਟੂਡੈਂਟ ਗਏ ਹੋਏ ਨੇ ਜਾਂ ਜਿਹੜੇ ਇਕੱਲੇ ਕਾਰੇ ਰਹਿੰਦੇ ਨੇ, ਮੁਸ਼ਕਲਾਂ ਤਾਂ ਉਹਨਾਂ ਨੂੰ ਵੀ ਉੱਥੇ ਹੈਗੀਆਂ ਨੇ। ਮੌਤ ਤਾਂ ਦੇਖੋ ਅਟੱਲ ਹੈ, ਮੌਤ ਤਾਂ ਪਤਾ ਨਹੀਂ ਕਿ ਦੁਨੀਆ ਦੇ ਵਿੱਚ ਕਿੱਥੇ ਕਿਹਦੀ ਕਿਸ ਟਾਈਮ ਦੇ ਉੱਤੇ ਹੋ ਜਾਣੀ ਆ। ਇਹਦੇ ਵਾਸਤੇ ਤਾਂ ਕੁਝ ਵੀ ਕਿਹਾ ਨਹੀਂ ਜਾ ਸਕਦਾ, ਨਾ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਅਵੋਇਡ ਕੀਤਾ ਜਾ ਸਕਦਾ।
ਜਦੋਂ ਹੱਥ ਬਸ ਹੈ ਹੀ ਨਹੀਂ ਕੁਛ ਵੀ। ਤੋ ਜਿਹੜੇ ਇੱਧਰ ਅਰਬ ਕੰਟਰੀਜ਼ ਦੇ ਵਿੱਚ ਗਏ ਹੋਏ ਨੇ, ਇਹ ਐਕਚੁਅਲੀ ਭਗਵੰਤ ਹੋਰਾਂ ਦੇ ਨਾਲ ਹੀ ਕੱਲ੍ਹ ਗੱਲ ਹੋ ਰਹੀ ਸੀ। ਉਹ ਏਅਰਪੋਰਟ ਦੇ ਉੱਤੇ ਤੜਕਸਾਰ ਜਿਹੜੇ ਜੀ 4 ਵਜੇ ਤਕਰੀਬਨ ਜਾ ਕੇ ਬੈਠੇ ਰਹੇ। ਇੱਥੇ ਸ਼ਹਿਣੇ ਤੋਂ ਹੈ ਜੀ ਕੁਵੈਤ ਗਿਆ ਜਿਹੜਾ ਸੀਗਾ ਗੁਰਮੇਲ ਸਿੰਘ, ਉਹਦੀ ਲਾਸ਼ ਜਿਹੜੀ ਇੱਥੇ ਆਈ ਹੈ, ਕਿਉਂਕਿ ਉਹਦੀ ਕੰਪਨੀ 'ਚ ਕੋਈ ਪੰਜਾਬੀ ਕੰਮ ਨਹੀਂ ਸੀ ਕਰਦਾ ਔਰ ਉਹਦਾ ਵਾਰਸ ਜਾਂ ਕੋਈ ਸਾਥੀ ਲੱਭਣ ਦੇ ਵਾਸਤੇ ਕੰਪਨੀ ਨੂੰ ਬੜੀ ਮੁਸ਼ਕਲ ਜਿਹੜੀ ਪੇਸ਼ ਆਈ। ਉੱਥੇ ਕੋਈ ਪੰਜਾਬ ਵੈਲਫੇਅਰ ਸੁਸਾਇਟੀ ਬਣੀ ਹੋਈ ਹੈ। ਫਿਰ ਉਹਨਾਂ ਤੱਕ ਅਪਰੋਚ ਕਰਕੇ ਉਹ ਜਿਹੜੀ ਹੈ ਜੀ ਇਸ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਏ ਨੇ। 1 ਮਹੀਨੇ ਤੋਂ ਉੱਪਰ ਜਿਹੜਾ ਜੀ ਉਹ ਸਮਾਂ ਲੱਗ ਗਿਆ ਜੀ। ਜੀ ਜੀ ਜੀ, ਤੁਸੀਂ ਅੰਦਾਜ਼ਾ ਲਾਓ ਉਹਦੀ ਇੱਥੇ ਡੈੱਡ ਬੋਡੀ ਜਿਹੜੀ ਸੀ ਉਹ ਪਹੁੰਚਦੇ ਆ। ਜਿਹੜੇ ਭਗਵੰਤ ਹੋਰਾਂ ਨੇ ਦੱਸਿਆ ਸੀਗਾ ਜੀ ਕਿ ਜਦੋਂ ਉਹ ਗਏ ਤਾਂ ਉੱਥੇ ਇੱਕ ਪਰਿਵਾਰ ਹੋਰ ਬੈਠਾ ਸੀ। ਉਹ ਕਹਿੰਦੇ ਅਸੀਂ 2 ਤੋਂ ਬੈਠੇ ਹਾਂ, ਕਾਗਜ਼ ਪੱਤਰ ਦਾ ਹੀ ਕੋਈ ਪੂਰਾ ਨਹੀਂ ਲੱਗਦਾ ਪਤਾ ਜੀ ਉਹਨਾਂ ਨੂੰ। ਜੀ 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 ਜੀ, ਜਿਹੜੇ ਉੱਥੋਂ ਬਣ ਕੇ ਆਉਂਦੇ ਨੇ ਬਾਹਰਲੇ ਮੁਲਕਾਂ ਤੋਂ, ਉਹ ਉੱਥੋਂ ਦੇ ਹਿਸਾਬ ਦੇ ਨਾਲ ਠੀਕ ਨੇ। ਇੱਥੋਂ ਵਾਲੇ ਫਿਰ ਆਪਣੇ ਜਿਹੜਾ ਅੜੇਤਾ ਦੀ ਉਹ ਢਾਹ ਲੈਂਦੇ ਨੇ ਕਿ ਆਹ ਚੀਜ਼ਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੈਗੀਆਂ, ਜਿਹਦੇ ਕਰਕੇ ਉਹਨਾਂ ਨੂੰ ਇੱਥੇ ਵੀ ਕਈ ਦਿਨ ਜਿਹੜਾ ਜੀ ਖੱਜਲ ਹੋਣਾ ਪੈਂਦਾ। ਜਿਹੜੇ ਏਅਰਪੋਰਟ ਦੇ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ ਇਸ ਮਾਮਲੇ ਦੇ ਉੱਤੇ ਕੁਝ ਛੋਟਾਂ ਜਿਹੜੀਆਂ ਉਹ ਸਰਕਾਰੀ ਤੌਰ ਦੇ ਉੱਤੇ ਮਿਲਣੀਆਂ ਚਾਹੀਦੀਆਂ ਨੇ ਤਾਂ ਕਿ ਡੈੱਡ ਬੋਡੀ ਵਾਲਿਆਂ ਨੂੰ ਇੰਤਜ਼ਾਰ ਜਿਹੜਾ ਨਾ ਕਰਨਾ ਪਵੇ। ਉਹਨਾਂ ਦਾ ਆਪਣਾ ਦੁੱਖ ਆ। ਉਹ ਕਹਿੰਦੇ ਸਾਡੇ ਇੱਥੇ ਡੈੱਡ ਬੋਡੀਜ਼ ਜਦੋਂ ਪਈਆਂ ਰਹਿੰਦੀਆਂ ਨੇ ਤਾਂ ਅਸੀਂ ਉਹ ਚੰਗਾ ਨੂੰ ਮਹਿਸੂਸ ਕਰਦੇ ਹਾਂ ਕਿ ਕਿਸੇ ਦੀ ਡੈੱਡ ਬੋਡੀ ਜਿਹੜੀ ਆ ਉਹ ਪਈ ਆ। ਇਸ ਮਾਮਲੇ ਦੇ ਉੱਤੇ ਪਹਿਲਾਂ ਕੁਝ ਕੀਤਾ ਹੀ ਨਹੀਂ ਗਿਆ ਜੀ। ਉਮੀਦ ਹੈ, ਮੈਂ ਗੱਲ ਤਾਂ ਕੀਤੀ ਸੀ ਭਗਵੰਤ ਹੋਰਾਂ ਦੇ ਨਾਲ, ਮੈਂ ਤੁਹਾਡੀ ਵੀ ਗੱਲਬਾਤ ਜਿਹੜੀ ਇਸ ਮਸਲੇ ਦੇ ਉੱਤੇ ਕਿਸੇ ਨੂੰ ਜ਼ਰੂਰ ਕਰਾਵਾਂਗੇ ਕਿ ਇਹ ਸਾਰਾ ਜਿਹੜਾ ਜੀ ਡਾਟਾ ਕਰਕੇ ਇਹਨੂੰ ਪਾਰਲੀਮੈਂਟ ਦੇ ਵਿੱਚ ਕਿਸੇ ਤਰੀਕੇ ਨਾਲ ਉਠਾਇਆ ਜਾਵੇ। ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰੀ ਆ ਇਹਦੇ ਵਿੱਚ ਕੁਝ ਚੇਂਜਸ ਦੀ ਜਿਹੜੀ ਜ਼ਰੂਰਤ ਹੈ ਜੀ। ਜਦੋਂ ਬੰਦਾ ਮਰ ਹੀ ਗਿਆ ਕਮ ਸੇ ਕਮ ਉਦੋਂ ਤਾਂ ਇੱਕ ਡਿਫਰੈਂਟ ਤਰੀਕੇ ਨਾਲ ਦੇਖਣੀ ਚਾਹੀਦੀ ਹੈ ਜੀ। ਜੀ ਬਿਲਕੁਲ, ਤੇ ਉਹਨਾਂ ਦੇ ਪਰਿਵਾਰ ਨੂੰ ਕੁਛ ਤੇ ਇਸ ਚੀਜ਼ ਦੀ ਕਹਿ ਸਕਦੇ ਹਾਂ ਵੀ ਕੁਛ ਤਾਂ ਸਹੂਲਤ ਉਹਨਾਂ ਨੂੰ ਹੋ ਸਕੇ ਵੀ ਉਹਨਾਂ ਨੂੰ ਉਸ ਤੋਂ ਬਾਅਦ ਜਾਣ ਤੋਂ ਬਾਅਦ ਉਹਨਾਂ ਦੇ ਖੱਜਲ ਖੁਆਰ ਨਾ ਹੋਣਾ ਪਵੇ। ਤੇ ਬਲਤੇਜ ਪੰਨੂ ਜੀ, ਗੱਲ ਕਰਦੇ ਹਾਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਕੱਲ੍ਹ ਪਰਸੋਂ ਦੇ ਵਿੱਚ ਜਿਹੜੀ ਖਬਰ ਆਈ ਆ ਵੀ ਇੱਕ ਮੁਸਲਿਮ IT ਪ੍ਰੋਫੈਸ਼ਨਲ ਸੀਗਾ ਮੋਹਸਿਨ ਸ਼ੇਖ, ਉਸ ਨੂੰ ਕੁੱਟ ਕੇ ਮਾਰ ਕੇ ਜਿਹੜਾ ਜੀ ਉਸ ਦੀ ਜਾਨ ਲੈ ਲਈ ਗਈ ਆ। ਇਹ ਮਸਲਾ ਕਿਸ ਚੀਜ਼ ਦਾ ਸੀਗਾ ਤੇ ਇਸ ਟਾਈਮ ਕੀ ਇਸ ਚੀਜ਼ ਦੇ ਉੱਤੇ ਜਿਹੜਾ ਅਪਡੇਟ ਚੱਲ ਰਹੀ ਆ? ਐਕਚੁਅਲੀ ਇਹ ਜੁੜਿਆ ਹੋਇਆ ਹੈਗਾ ਜੀ ਸੋਸ਼ਲ ਨੈਟਵਰਕ ਸਾਈਟ ਦੇ ਨਾਲ ਮਸਲਾ। ਉਹਦੇ ਇੱਕ ਜਿਹੜਾ ਹਿੰਦੂ ਦੇਵਤਾ ਹੈ ਉਹਦੇ ਕੁਝ ਛੇੜਛਾੜ ਜਿਹੜੀ ਸੀ ਨਾ ਉਹ ਕੀਤੀ ਸੀ ਫੋਟੋ ਦੇ ਨਾਲ ਔਰ ਉਹਨੂੰ ਕੁੱਟ ਕੇ ਮਾਰ ਦਿੱਤਾ ਗਿਆ। 17 ਜਿਹੜੇ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ 'ਚ। ਪੁਣੇ ਦੇ ਵਿੱਚ ਜਿਹੜਾ ਕਿ IT ਹੱਬ ਹੈ ਉੱਥੇ ਇਹ ਕਤਲ ਜਿਹੜਾ ਜੀ ਹੋਇਆ। ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਉਸ ਮਹਾਰਾਸ਼ਟਰ ਦੀ ਸਰਕਾਰ ਤੋਂ 24 ਘੰਟਿਆਂ ਦੇ ਵਿੱਚ ਪੂਰੀ ਰਿਪੋਰਟ ਜਿਹੜੀ ਮੰਗੀ ਹੈ। 24 ਘੰਟੇ ਅੱਜ ਦੁਪਹਿਰ ਤੱਕ ਜਿਹੜੇ ਹੋਣੇ ਨੇ। 17 ਬੰਦਿਆਂ ਨੂੰ ਉੱਥੇ ਜਿਹੜਾ ਜੀ ਫੜਿਆ ਗਿਆ ਜਿਹੜੇ ਕਿ ਇਸ ਮੌਬ ਦੇ ਵਿੱਚ ਸ਼ਾਮਲ ਜਿਹੜੇ ਦੱਸੇ ਜਾਂਦੇ ਨੇ। ਜਿਹੜੀ ਉੱਥੇ ਫੇਸਬੁੱਕ ਸਾਈਟਸ ਨੇ ਜੀ ਉਹਨਾਂ ਦੇ ਬਾਰੇ ਦੇ ਵਿੱਚ ਵੀ ਆਖਿਆ ਗਿਆ ਕਿ ਜਿਹੜਾ ਵਿਅਕਤੀ ਇਸ ਮਸਲੇ ਨੂੰ ਉਭਾਰੂਗਾ, ਉਹਨੂੰ ਲਾਈਕ ਕਰੂਗਾ, ਉਹਦੇ ਉੱਤੇ ਕਮੈਂਟ ਕਰੂਗਾ, ਕੇਸ ਉਹਦੇ ਉੱਤੇ ਵੀ ਦਰਜ ਜਿਹੜਾ ਉਹ ਕੀਤਾ ਜਾਊਗਾ। ਮੈਂ ਅਕਸਰ ਹੀ ਰਿਹਾ ਕਿ ਪੰਜਾਬ ਦੇ ਵਿੱਚ ਏਡੀ ਵੱਡੀ ਸਮੱਸਿਆ ਤਾਂ ਹੈ ਨਹੀਂ, ਪਰ ਇਹਨਾਂ ਜ਼ਰੂਰ ਹੈ ਜਿਹੜੇ ਸੋਸ਼ਲ ਨੈਟਵਰਕ ਸਾਈਟਸ ਵਰਤਣ ਵਾਲੇ ਨੇ ਨਾ ਉਹ ਕਈ ਵਾਰੀ ਜ਼ਿਆਦਾ ਹੀ ਕੁਝ ਗਾਂਹ ਵੱਧ ਜਾਂਦੇ ਨੇ। ਜਿਹੜੀਆਂ ਖਾਸ ਤੌਰ ਦੇ ਉੱਤੇ ਧਾਰਮਿਕ ਜਿਹੜੀਆਂ ਭਾਵਨਾਵਾਂ ਦੀਆਂ ਲੋਕਾਂ ਦੇ ਜਿਹੜੀਆਂ ਜੁੜੀਆਂ ਹੋਈਆਂ ਨੇ ਲੋਕਾਂ ਦੇ ਨਾਲ ਜੀ, ਉਹਦੇ ਉੱਤੇ ਇਸ ਤਰ੍ਹਾਂ ਦੀ ਕੋਈ ਛੇੜਛਾੜ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਪਿਕਚਰਸ ਦੇ ਨਾਲ ਹੋਈ ਛੇੜਛਾੜ ਜਿਹੜੀ ਆ ਉਹ ਮੁਸੀਬਤ ਬਣ ਸਕਦੀ ਹੈ। ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਦਿਨ ਇਸ ਬਾਰੇ ਗੱਲ ਕੀਤੀ ਸੀਗੀ ਕਿ ਅਸੀਂ ਮਰਿਆਦਾ ਜਿਹੜੀ ਹੈ ਨਾ ਉਹ ਨਾ ਉਲੰਘੀਏ। ਇਹ ਇੱਕ ਬਹੁਤ ਵੱਡਾ ਹਥਿਆਰ ਹੈ ਲੋਕਾਂ ਦੇ ਹੱਥਾਂ ਦੇ ਵਿੱਚ ਆਇਆ ਹੋਇਆ ਜਿਹੜਾ ਸੋਸ਼ਲ ਨੈਟਵਰਕ ਸਾਈਟ, ਔਰ ਇਹਨੂੰ ਜੇ ਪੋਜ਼ਿਟਿਵ ਵਰਤੋਗੇ ਤਾਂ ਲੋਕਾਂ ਦੇ ਵਿੱਚ ਚੇਂਜਸ ਇਹ ਲਿਆ ਸਕਦਾ ਹੈ। ਜੇ ਇੱਦਾਂ ਦੀ ਜਿਹੜੀ ਛੇੜਛਾੜ ਵਾਲੀ ਗੱਲ ਕਰੋਗੇ ਤਾਂ ਤੁਹਾਨੂੰ ਮੁਸੀਬਤ ਵਿੱਚ ਪਾ ਸਕਦਾ, ਤੁਹਾਡੇ ਨਾਲ ਦਿਆਂ ਨੂੰ ਵੀ ਮੁਸੀਬਤ 'ਚ ਪਾ ਸਕਦਾ। ਜੀ ਤਾਂ ਸਰੋਤਿਓ, ਇਹ ਸੀਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਅੱਡ ਖਬਰਾਂ ਦੇ ਉੱਤੇ ਅੱਜ ਆਪਾਂ ਨਜ਼ਰ ਮਾਰੀ, ਉਸ ਦੇ ਵਿੱਚ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਇਹ ਮੋਦੀ ਸੱਦ ਬਿਠਾਇਆ ਸੀ ਸਾਥੀਆਂ ਨੂੰ ਬਚੇ ਰਹਿਣ ਦੀ ਜਾਂਚ ਸਿਖਾਉਣ ਲੱਗਾ। ਜੀ, ਮੋਦੀ ਸੱਦ ਬਿਠਾਇਆ ਸੀ ਸਾਥੀਆਂ ਨੂੰ ਬਚੇ ਰਹਿਣ ਦੀ ਜਾਂਚ ਸਿਖਾਉਣ ਲੱਗਾ। ਰਹਿਣਾ ਬਚ ਕੇ ਕਿੰਨਾ ਹੈ ਝੇੜਿਆਂ ਤੋਂ, ਊਚ ਨੀਚ ਹੈ ਸਭ ਸਮਝਾਉਣ ਲੱਗਾ। ਜੀ, ਬਚ ਕੇ ਰਹਿਣਾ ਸਟਿੰਗ ਆਪਰੇਸ਼ਨਾਂ ਤੋਂ, ਫਸਿਆ ਬੰਦਾ ਨਹੀਂ ਮੈਂ ਬਚਾਉਣ ਲੱਗਾ। ਰਿਸ਼ਤੇਦਾਰ ਸਭ ਰੱਖਿਓ ਦੂਰ, ਵਾਵਾ ਵਾਰ ਸੀ ਆਖ ਸਿਖਾਉਣ ਲੱਗਾ। ਜੀ, ਬਾਤ ਲਛਮਣ ਬੰਗਾਰੂ ਦੀ ਛੇੜ ਉਹਨੇ, ਕਿਹਾ ਉਸ ਦੇ ਵਾਲੀ ਨਾ ਭੁੱਲ ਕਰਿਓ। ਜੀ, ਬਾਤ ਲਛਮਣ ਬੰਗਾਰੂ ਦੀ ਛੇੜ ਉਹਨੇ, ਕਿਹਾ ਉਸ ਤੇ ਵਾਲੀ ਨਾ ਭੁੱਲ ਕਰਿਓ। ਦਾਗੀ ਅਕਸ ਸਰਕਾਰ ਦਾ ਕਰੋ ਨਹੀਂ,
ਬੱਤੀ ਆਪਣੀ ਨਾ ਐਵੇਂ ਗੁੱਲ ਕਰਿਓ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬਹੁਤ ਸ਼ੁਕਰੀਆ। ਕੱਲ੍ਹ ਨੂੰ ਫਿਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਾਂਗੇ, ਰੂਬਰੂ ਹੋਵਾਂਗੇ ਸਰੋਤਿਆਂ ਦੇ ਨਾਲ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸੋ ਸੁਣ ਰਹੇ ਸੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ ਤੇ ਹੁਣ ਮੈਂ ਵੀ ਆਪ ਸਭ ਤੋਂ ਇਜਾਜ਼ਤ ਮੰਗਦਾ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।